ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਪੀਆਈਏ ਕਬਾੜ ਦੇ ਭਾਅ। ਹਾਂਜੀ, ਪੀਆਈਏ ਕਬਾੜ ਦੇ ਭਾਅ ਕਬਾੜ ਦੇ ਰੇਟ ਤੇ ਵੇਚਣ ਲੱਗੇ ਨੇ। ਸ਼ਹਬਾਜ਼ ਸ਼ਰੀਫ ਸਾਹਿਬ ਹਕੂਮਤ 'ਚ ਆਏ ਨੇ ਤੇ ਆਉਂਦਿਆਂ ਪਹਿਲੀ ਅੱਖ ਜਿਵੇਂ ਕਸਾਈ ਕਿਸੇ ਦੇ ਡੇਰੇ ਤੇ ਆਵੇ, ਜਿਹੜਾ ਚੰਗਾ ਭਾਰੂ ਉੱਥੇ ਸਿਹਤਮੰਦ ਸਭ ਤੋਂ ਹੋਵੇ, ਉਹਦੇ ਤੇ ਕਸਾਈ ਦੀ ਅੱਖ ਹੁੰਦੀ ਤੇ ਦਿਲ ਵੀ ਇਹੀ ਹੁੰਦਾ ਵੀ ਆਉਣੇ ਪਾਉਣੇ ਹੀ ਲੈ ਕੇ ਨਿਕਲ ਜਾਏ ਕਿਸੇ ਤਰੀਕੇ ਨਾਲ, ਜ਼ਿਮੀਂਦਾਰ ਨੂੰ ਉਹਦੀ ਕੀਮਤ ਵੀ ਪੂਰੀ ਨਾ ਦੇਵੇ। ਬਹਰਹਾਲ ਇਹ ਹੁਣ ਕਿਉਂਕਿ ਡਾਕੂ ਆਏ ਨੇ ਤੇ ਇਹਨਾਂ ਨੇ ਸਭ ਤੋਂ ਪਹਿਲੀ ਅੱਖ ਜਿਹੜੀ ਉਹ ਪੀਆਈਏ ਤੇ ਰੱਖੀ ਹੈ ਤੇ ਹੁਣ ਪੀਆਈਏ ਨੂੰ ਵੇਚਣ ਲੱਗੇ ਨੇ। ਚਲੋ ਵੇਚਦੇ ਵੀ ਅਗਰ ਕਿਸੇ ਪੂਰੇ ਭਾਅ ਤੇ ਕੌਮ ਨੂੰ ਕੁਛ ਲੱਭ ਜਾਂਦਾ, ਕਿਉਂਕਿ ਕੌਮ ਦਾ ਰੁਪਈਆ ਇਹਨਾਂ ਦੇ ਤਾਏ ਦਾ ਰੁਪਈਆ ਤਾਂ ਹੈ ਨਹੀਂ ਹੈ, ਪਰ ਇਹਨਾਂ ਕਿਸੇ ਹੁਣ ਆਪਣੇ ਲੱਗਦੇ ਲੈਂਦੇ ਨੂੰ ਪੀਆਈਏ ਵੇਚਣੀ ਹੈ ਜਿਵੇਂ ਇਹ ਪਹਿਲਾਂ ਕਰਦੇ ਆਏ ਨੇ। ਮਸਲਨ ਤੁਹਾਨੂੰ ਮਿਸਾਲਾਂ ਕੁਝ ਦੱਸ ਦਿੰਦੇ ਹਾਂ। ਮੁਸਲਿਮ ਕਮਰਸ਼ੀਅਲ ਬੈਂਕ 'ਚ ਤੁਹਾਡੇ 'ਚੋਂ ਕਈਆਂ ਲੋਕਾਂ ਦੇ ਕੋਈ ਨਾ ਕੋਈ ਬੈਂਕ ਅਕਾਊਂਟ ਹੋਣਗੇ, ਨਹੀਂ ਹੋਣਗੇ ਤਾਂ ਤੁਸੀਂ ਵੇਖਿਆ ਹੋਏਗਾ ਵੀ ਐਮਸੀਬੀ, ਹਬੀਬ ਬੈਂਕ, ਇਹ ਦੋ ਇਹੋ ਜਿਹੇ ਬੈਂਕ ਨੇ ਜਿਹੜੇ ਪਾਕਿਸਤਾਨ ਦੇ ਪਿੰਡਾਂ 'ਚ ਵੀ ਹੈ ਨੇ, ਹਰ ਥਾਂ 'ਤੇ ਹੀ ਨੇ। ਯੂਨਾਈਟਿਡ ਬੈਂਕ, ਹੋਰ ਜਿਹੜੇ ਵੱਡੇ ਬੈਂਕ ਨੇ ਉਹਨਾਂ ਦੇ ਵਿੱਚੋਂ ਇੱਕ ਮੁਸਲਿਮ ਕਮਰਸ਼ੀਅਲ ਬੈਂਕ ਹੈ। ਇਹ ਮੁਸਲਿਮ ਕਮਰਸ਼ੀਅਲ ਬੈਂਕ ਜਿਹੜਾ ਹੈ ਇਹ ਪਹਿਲਾਂ ਸਰਕਾਰ ਦੀ ਤੁਹਾਡੀ ਮਲਕੀਅਤ ਸੀ। ਜਦੋਂ ਸਰਕਾਰ ਆਖਦੇ ਆ ਨਾ, ਤੇ ਇੱਕ ਤੇ ਅੰਗਰੇਜ਼ ਸਰਕਾਰ ਸੀ ਨਾ, ਤਾਂ ਉਹ ਇਸ ਤਰ੍ਹਾਂ ਆਖਦੇ ਸਨ ਵੀ ਜਿਸ ਤਰ੍ਹਾਂ ਉਹਨਾਂ ਦਾ ਸਭ ਕੁਝ ਉਹ ਮਲਕਾਂ ਦਾ ਸੀ, ਹਾਲਾਂਕਿ ਉਹ ਵੀ ਸਾਡਾ ਹੀ ਸੀ, ਇੱਥੋਂ ਹੀ ਲੁੱਟ ਰਹੇ ਸਨ। ਜਿਹੜੀ ਜਮਹੂਰੀ ਮੁਲਕ ਹੁੰਦਾ ਨਾ, ਉਹਦੀ ਹਰ ਸ਼ੈ, ਟ੍ਰੇਨ ਦਾ ਜਿਹੜੀ ਪਟੜੀ ਹੈ, ਜਾਂ ਕਿਸੇ ਪਾਰਕ 'ਚ ਪਿਆ ਹੋਇਆ ਬੈਂਚ ਹੈ, ਜਾਂ ਕੋਈ ਪੀਆਈਏ ਦਾ ਜਹਾਜ਼ ਹੈ, ਜਾਂ ਕੋਈ ਸਰਕਾਰੀ ਬੈਂਕ ਹੈ, ਏਅਰਪੋਰਟ, ਉਹ ਸਾਰਾ ਤੁਹਾਡੀ ਪ੍ਰਾਪਰਟੀ, ਆਵਾਮ ਦੀ ਪ੍ਰਾਪਰਟੀ ਹੈ। ਉਹ ਤੁਹਾਡੇ ਟੈਕਸਾਂ ਦੇ ਪੈਸੇ ਨਾਲ ਬਣਿਆ, ਉਹ ਕਿਸੇ ਦੇ ਪਿਓ ਦਾ ਨਹੀਂ ਹੈ। ਸਰਕਾਰੀ ਚੀਜ਼ ਦਾ ਮਤਲਬ ਹੈ ਆਵਾਮ ਦੀ ਚੀਜ਼। ਉਹ ਅਸੀਂ ਲਫ਼ਜ਼ ਉਹਦੇ ਲਈ ਸਰਕਾਰੀ ਇਸਤੇਮਾਲ ਕਰਦੇ ਹਾਂ। ਉਹ ਆਵਾਮ ਦੀ ਚੀਜ਼ ਹੋਣੇ ਦਾ ਮਤਲਬ ਇਹ ਨਹੀਂ ਵੀ ਤੁਸੀਂ ਬੈਂਚ ਕਿਤੋਂ ਪੁੱਟ ਕੇ ਘਰ ਲੈ ਜਾਣਾ ਵੀ ਤੁਹਾਡੀ ਚੀਜ਼ ਹੈ। ਉਹ ਸਾਰਿਆਂ ਦੇ ਇਸਤੇਮਾਲ ਲਈ ਜਿੱਥੇ ਲੱਗਾ ਉੱਥੇ ਇਸਤੇਮਾਲ ਕਰ ਸਕਣਾ ਉਹਨੂੰ। ਮੁਸਲਿਮ ਕਮਰਸ਼ੀਅਲ ਬੈਂਕ ਜਿਹੜਾ ਹੈ ਉਹ ਆਵਾਮ ਦੀ ਮਲਕੀਅਤ ਸੀ, ਮੀਨ ਸਰਕਾਰ ਦੀ ਮਲਕੀਅਤ ਸੀ। ਮੁਬੈਨਾ ਤੌਰ 'ਤੇ ਉਹ ਮੀਆਂ ਮਨਸ਼ਾ ਸਾਹਿਬ ਨੂੰ ਉਦੋਂ ਵੇਚਿਆ ਗਿਆ ਸੀ। ਉਹਦੇ ਬਾਰੇ ਜਿਹੜੀਆਂ ਕਹਾਣੀਆਂ ਨੇ ਉਹ ਸਾਰਿਆਂ ਨੂੰ ਪਤਾ ਨੇ ਕਿ ਉਹ ਕਿਹੜੀ ਕੀਮਤ 'ਤੇ ਵੇਚਿਆ ਗਿਆ ਅਤੇ ਉਸ ਤੋਂ ਬਾਅਦ ਉਹਨੂੰ ਕਿਸ ਤਰੀਕੇ ਨਾਲ ਅਰਬਾਂ ਰੁਪਈਆ ਉਹਦੇ ਤੋਂ ਕਮਾਇਆ ਗਿਆ। ਔਰ ਇਸ ਬੈਂਕ ਤੋਂ ਇਲਾਵਾ ਵੀ ਕਈ ਐਸੇ ਬੈਂਕ ਨੇ ਜਿਹੜੇ ਰੁਪਈਏ 'ਤੇ ਵੇਚੇ ਗਏ ਨੇ। ਹਾਂਜੀ, ਤੁਹਾਨੂੰ ਹੈਰਾਨੀ ਹੋਏਗੀ, ਇੱਕ ਰੁਪਈਆ ਉਹਦੀ ਕੀਮਤ ਲਾਈ ਹੈ ਪੂਰੇ ਬੈਂਕ ਦੀ, ਵੇਚ ਛੜਿਆ। ਉਹ ਮੈਨੂੰ ਨਾਮ ਭੁੱਲ ਗਿਆ ਉਹ ਕਿਹੜਾ ਬੈਂਕ ਸੀ, ਉਹਨੂੰ 1 ਰੁਪਈਏ 'ਚ ਵੇਚ ਛੜਿਆ ਸੀ ਇਹਨਾਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਹਕੂਮਤ 'ਚ ਆਉਂਦੇ ਨੇ, ਇਹਨਾਂ ਨੂੰ ਜ਼ਾਹਿਰ ਹੈ ਇਹਨਾਂ ਦੇ ਇਨਵੈਸਟਰ ਇਹਨਾਂ 'ਤੇ ਇਨਵੈਸਟਮੈਂਟ ਕਰਦੇ ਨੇ, ਔਰ ਜਿਸ ਵੇਲੇ ਉਹ ਇਨਵੈਸਟਰ ਇਨਵੈਸਟਮੈਂਟ ਕਰਦੇ ਨੇ ਤੇ ਇਹਨਾਂ ਨੇ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮਾਲ ਪਾਣੀ ਵਾਪਸ ਕਰਨਾ ਹੁੰਦਾ, ਕਿਉਂਕਿ ਇਲੈਕਸ਼ਨਾਂ ਦੇ ਉੱਤੇ ਕਰੋੜਾਂ ਰੁਪਈਏ ਲਾਏ ਹੁੰਦੇ ਨੇ। ਅੱਗੋਂ ਫਿਰ ਇਲੈਕਸ਼ਨ ਲੜਨਾ ਹੈ, ਫਿਰ ਇਲੈਕਸ਼ਨ ਜਿੰਨਾ ਚਿਰ ਅਪੋਜੀਸ਼ਨ 'ਚ ਰਹਿੰਦੇ ਨੇ, ਇਹਨਾਂ ਦੀਆਂ ਗੱਡੀਆਂ, ਬਿਜ਼ਨਸ ਕਲਾਸ ਦੀਆਂ ਸੀਟਾਂ, ਖਾਣੇ ਖਾਬੇ, ਸਾਰਾ ਕੁਝ ਉਹਨਾਂ ਇਨਵੈਸਟਰਾਂ ਨੇ ਦੇਣਾ ਹੁੰਦਾ। ਅਤੇ ਜਦੋਂ ਇਹ ਹਕੂਮਤ 'ਚ ਆਉਂਦੇ ਨੇ ਤੇ ਫਿਰ ਉਹ ਇਨਵੈਸਟਰ ਜਿਹੜੇ ਨੇ ਉਹਨਾਂ ਨੂੰ ਇਹ ਠੇਕੇ ਦਿੰਦੇ ਨੇ, ਜਿੱਥੋਂ ਆਪਣਾ ਰੁਪਈਆ ਪੂਰਾ ਕਰਦੇ ਨੇ, ਅਤੇ ਇੰਝ ਘਣ ਚੱਕਰ ਚੱਲਦਾ ਹੈ। ਅਸੀਂ ਚੰਦ ਦਿਨ ਪਹਿਲੇ ਆਪਣੀ ਉਰਦੂ ਵੀਲੌਗ ਦੇ ਵਿੱਚ ਜਦੋਂ ਮਰੀਮ ਸਾਹਿਬਾ ਨੇ ਰਮਜ਼ਾਨ ਪੈਕੇਜ ਦਾ ਐਲਾਨ ਕੀਤਾ ਕਿ 30 ਅਰਬ ਰੁਪਈਏ ਨਾਲ ਰਮਜ਼ਾਨ ਪੈਕੇਜ ਦਿੱਤਾ ਜਾਏਗਾ, ਉਦਣ ਹੀ ਅਸੀਂ ਖਬਰ ਦਿੱਤੀ ਸੀ ਕਿ ਇਹਦੇ 'ਚ ਹੁਣ ਲੁੱਟਮਾਰ ਹੋਏਗੀ, ਡਾਕਾ ਵੱਜੇਗਾ, ਔਰ ਜਿਹੜੇ ਚੀਜ਼ਾਂ ਖਰੀਦਣ ਦੀ ਹੈ ਨਾ, ਘਿਓ, ਚੀਨੀ, ਆਟਾ, ਇਹ ਹੁਣ ਆਪਣੀਆਂ ਮਿੱਲਾਂ ਨੂੰ ਮਹਿੰਗੇ ਰੇਟ 'ਤੇ ਉਹਨਾਂ ਕੋਲੋਂ ਚੀਜ਼ਾਂ ਖਰੀਦਣਗੇ ਔਰ ਉਹਨਾਂ ਦੀ ਚਾਂਦੀ ਕਰਾਉਣਗੇ ਅਤੇ ਆਵਾਮ ਨੂੰ ਦੇਣਗੇ। ਇੱਕ ਪਾਸੇ ਆਪਣੀਆਂ ਤਸਵੀਰਾਂ ਖਿਚਾਉਣਗੇ ਆਵਾਮ ਦੇ ਨਾਲ ਅਤੇ ਆਪਣੀ ਪਬਲਿਸਿਟੀ ਕਰਨਗੇ, ਦੂਜੇ ਪਾਸੇ ਮਾਲ ਕਮਾਉਣਗੇ। ਅਤੇ 30 ਅਰਬ ਦਾ ਟੀਕਾ ਜਿਹੜਾ ਬਾਜੀ ਮਰੀਮ ਲਾਉਣ ਲੱਗੀ ਹੈ। ਅੱਜ ਉਹਦੀ ਪਹਿਲੀ ਖਬਰ ਜਿਹੜੀ ਅਸੀਂ ਦਿੱਤੀ ਸੀ ਉਹ ਸੱਚੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਪਹਿਲੀ ਖਬਰ ਅਹਿਮਦ ਹਸਨ ਬੋਬਕ ਸਾਹਿਬ ਨੇ ਦਿੱਤੀ ਹੈ, ਜਰਨਲਿਸਟ ਨੇ। ਉਹਨਾਂ ਆਖਿਆ ਹੈ ਕਿ ਜਿਹੜਾ ਰਮਜ਼ਾਨ ਪੈਕੇਜ 'ਚ ਨਿਮਤ ਬਨਾਸਪਤੀ ਦੇ ਘਿਓ ਦੇ ਪੈਕਟ ਦਿੱਤੇ ਜਾ ਰਹੇ ਨਾ, ਉਹਨਾਂ ਦੇ ਮੁਤਾਬਕ ਇਹ ਨਿਮਤ ਬਨਾਸਪਤੀ ਜਿਹੜੀ ਹੈ ਇਹ ਉਕਾੜਾ ਤੋਂ ਮੁਸਲਿਮ ਲੀਗ ਨੂਨ ਦੇ MNA ਰਿਆਜ਼ੁਲ ਹਕ ਜੱਜ ਦੀ ਹੈ। ਅਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਉਹਨਾਂ ਨੂੰ ਠੇਕਾ ਲੱਭਾ ਹੈ। ਬਾਕੀ ਗੱਲਾਂ ਫਿਰ ਤੁਸੀਂ ਸਾਰੀਆਂ ਆਪ ਹੀ ਸਿਆਣੇ ਹੋ ਵੀ ਕੀ ਮਾਮਲਾ ਹੋ ਰਿਹਾ। ਹੁਣ ਉਹਨੇ ਵਾਪਸ ਪੀਆਈਏ ਦੇ ਉੱਤੇ ਦੱਸਿਆ ਤੁਹਾਨੂੰ ਇਹ ਜਾਏਗਾ ਕਿ ਜੀ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਨਾ ਏਅਰਲਾਈਨਾਂ ਜਾਂ ਇਹੋ ਜਿਹੇ ਜਿਹੜੇ ਅਦਾਰੇ ਨਾ ਉਹ ਪ੍ਰਾਈਵੇਟ ਕਰ ਦਿੱਤੇ ਜਾਂਦੇ ਨੇ ਤਾਂ ਕਿ ਮੁਨਾਫਾ ਬਖਸ਼ਾਉਣ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਦੁਨੀਆ ਦੇ ਬਹੁਤੇ ਸਾਰੇ ਮੁਲਕਾਂ ਦੇ ਵਿੱਚ ਇਹੀ ਮਾਮਲਾ ਹੈ। ਔਰ ਜਦੋਂ ਵੀ ਤੁਸੀਂ ਕੋਈ ਸ਼ੈ ਵੇਚਣੀ ਹੈ, ਮਸਲਨ ਪਿੰਡਾਂ ਵਾਲਿਆਂ ਨਾਲ ਗੱਲ ਕਰਨ ਡਿਆ ਤਾਂ ਉਹਨਾਂ ਦੇ ਸਮਝਣ ਵਾਸਤੇ ਤੁਸੀਂ ਪਿੰਡ ਕੋ ਸਾਈਕਲ ਵੇਚਣਾ ਪੁਰਾਣਾ ਹੈ ਅਤੇ ਕੀ ਕਰਦੇ ਹੋ, ਉਹਨੂੰ ਪਹਿਲਾਂ ਉਹਨੂੰ ਧੋਂਦੇ ਛੋਂਦੇ ਹੋ, ਟਾਕੀ ਮਾਰਦੇ ਹੋ ਵੇਚਣ ਤੋਂ ਪਹਿਲਾਂ, ਇੰਝ ਹੀ ਕਰਦੇ ਹੋ ਨਾ, ਉਹਦੀ ਸਫਾਈ ਕਰਦੇ ਹੋ, ਉਹਨੂੰ ਜਿੰਨਾ ਵੀ ਸੋਹਣਾ ਬੜਾ ਕਰ ਸਕਦੇ ਹੋ ਓਨਾ ਕਰਦੇ ਹੋ, ਉਹਦਾ ਟਾਇਰ ਚੈੱਕ ਕਰਦੇ ਹੋ, ਜੇ ਚੇਂਜ ਕਰਨ ਵਾਲਾ ਚੇਂਜ ਕਰ ਦਿੰਦੇ ਹੋ ਤਾਂ ਕਿ ਤੁਹਾਨੂੰ ਮੁੱਲ ਲੱਭ ਜੇ ਉਹਦਾ। ਜਿਹੜਾ ਲਵੇ ਉਹ ਸਮਝੇ ਵੀ ਸਾਈਕਲ ਜਿਹੜਾ ਕਾਰਾਮਦ ਹੈ, ਚੱਲਣ ਵਾਲਾ ਹੈ, ਉਹਦੇ ਕੋਲ ਪੈਂਚਰ ਸ਼ੈਂਚਰ ਲਾਉਂਦੇ ਹੋ। ਇਸੇ ਤਰੀਕੇ ਨਾਲ ਮੋਟਰਸਾਈਕਲ ਹੈ, ਉਹਦਾ ਕੋਈ ਮੋਬਿਲਾਈਲ ਪੂਰਾ ਕਰਦੇ ਹੋ, ਟਾਕੀ ਸ਼ਾਕੀ ਮਾਰਦੇ ਹੋ, ਸਰਵਿਸ ਕਰਾਉਂਦੇ ਹੋ, ਕੋਈ ਲਾਈਟ ਸ਼ੈਟ ਛੋਟੀ ਮੋਟੀ ਟੁੱਟੀ ਹੈ ਉਹ ਸਿੱਧੀ ਕਰਾਉਂਦੇ ਹੋ, ਫਿਰ ਉਹਨੂੰ ਵੇਚਣ ਵਾਸਤੇ ਖੜਦੇ ਹੋ ਨਾ, ਤਾਂ ਕਿ ਲੈਣ ਵਾਲਾ ਜਿਹੜਾ ਉਹ ਇਹੀ ਨਾ ਸਮਝੇ ਕੁਛ ਡੱਬ ਖੜੱਬੀ ਜੀ ਚਿੱਬੀ ਜੀ ਸ਼ੈ ਲੈ ਆਏ ਨੇ, ਉਹ ਫਿਰ ਉਹਦਾ ਰੇਟ ਵੀ ਥੱਲੇ ਲਾਏਗਾ ਤਾਂ ਕਿ 4 ਰੁਪਈਏ ਬੰਦਾ ਵੱਧ ਵਟ ਲੈ।
ਜਿਸ ਵੇਲੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਆਈ ਤੇ PIA ਤੇ ਉਸ ਤੋਂ ਪਹਿਲਾਂ ਉਹਦਾ ਬੇੜਾ ਗਰਕ ਕਰ ਚੁੱਕੇ ਸਨ, ਕਿਉਂਕਿ ਉਹਦੇ ਸਰਕਾਰੀ ਭਰਤੀਆਂ ਕੀਤੀਆਂ, ਫਰੀ ਦੀਆਂ ਟਿਕਟਾਂ, ਸਾਰੀ ਅਸ਼ਰਾਫੀਆ ਉੱਤੇ ਫਰੀ ਦੇ ਉੱਤੇ ਸਫ਼ਰ ਕਰਦੀ ਹੈ। ਫਿਰ ਆਪਣਾ ਸਾਰਾ ਟੱਬਰ, ਉਹ ਮਰਹੂਮ ਮੁਸ਼ਾਹਿਦ ਜਿਹੜੇ ਮੁਸ਼ਾਹਿਦੁੱਲਾ ਖਾਨ ਸਾਹਿਬ ਸਨ ਕਰਾਚੀ ਦੇ, ਅੱਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ, ਅਫਨਾਨ ਸਾਹਿਬ ਦੇ ਵਾਲਿਦ ਸਾਹਿਬ, ਉਹਨਾਂ ਦੇ ਬਾਰੇ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਰਾ ਟੱਬਰ ਹੀ PIA 'ਚ ਉਹਨਾਂ ਦਾ ਭਰਤੀ ਕੀਤਾ ਸੀ। ਤੇ ਫਿਰ ਨਾ ਸਿਰਫ ਭਰਤੀ ਕਰਦੇ ਨੇ, ਫਿਰ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦੀ ਪੋਸਟਿੰਗ ਕਰਦੇ ਨੇ। PIA ਦਾ ਸਟੇਸ਼ਨ ਮੈਨੇਜਰ ਜੱਦਾ, PIA ਦਾ ਸਟੇਸ਼ਨ ਮੈਨੇਜਰ ਲੰਦਨ, ਉੱਥੇ ਫਿਰ ਉਹ ਡਾਲਰਾਂ 'ਚ ਤਨਖਾਹਾਂ ਲੈਂਦੇ ਨੇ। ਮਤਲਬ ਚੰਗੇ ਤਰ੍ਹਾਂ ਲੰਮਾ ਪਾ ਕੇ ਕਟਾਪਾ ਚਾੜਦੇ ਨੇ ਅਦਾਰਿਆਂ ਨੂੰ। ਤੇ ਪਹਿਲਾਂ ਤੇ ਆਪਣੇ ਇਹ ਲੱਗਦੇ ਲੈਂਦਿਆਂ ਦੇ ਥਰੂ ਲੁੱਟਦੇ ਨੇ, ਅਦਾਰਿਆਂ ਨੂੰ ਤਬਾਹ ਕਰਦੇ ਨੇ, ਉਹਨਾਂ ਦੀ ਤਬਾਹੀ ਫੇਰ ਦਿੰਦੇ ਨੇ। ਜਦੋਂ ਤਬਾਹ ਹੋ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਔਣੇ ਪੌਣੇ ਵੇਚ ਦਿੰਦੇ ਨੇ, ਉਹ ਵੀ ਆਪਣੇ ਜਾਣਨ ਵਾਲਿਆਂ ਨੂੰ। ਮਤਲਬ ਹਰ ਪਾਸੇ ਟੀਕਾ ਲਾਉਂਦੇ ਨੇ। ਤੇ ਜਿਵੇਂ ਮੈਂ ਤੁਹਾਨੂੰ ਆਖਿਆ ਹੈ ਵੀ ਪਿੰਡ ਤੁਸੀਂ ਸਾਈਕਲ ਵੇਚਣਾ ਹੋਵੇ, ਮੋਟਰਸਾਈਕਲ, ਟਰੈਕਟਰ, ਪਹਿਲਾਂ ਉਹਨੂੰ ਸਾਫ਼ ਸੁਥਰਾ ਕਰ ਦਿਓ। ਇਮਰਾਨ ਖਾਨ ਨੇ ਇਹੀ ਕੰਮ ਕੀਤਾ। PIA ਨੂੰ ਭਾਵੇਂ ਵੇਚਦੇ ਹੀ, ਲੇਕਿਨ ਉਸ ਤੋਂ ਪਹਿਲਾਂ ਚੇਤੇ ਕਰੋ ਉੱਥੇ ਇੱਕ ਮਲਕ ਸਾਹਿਬ ਨੂੰ ਚੇਅਰਮੈਨ PIA ਲਾਇਆ ਸੀ ਇਮਰਾਨ ਖਾਨ ਸਾਹਿਬ ਨੇ, ਔਰ ਦੂਸਰੇ ਹੀ ਸਾਲ ਜਿਹੜਾ ਆਪਰੇਟਿੰਗ ਉਹਦਾ ਜਿਹੜਾ ਸੀ ਨਾ ਖਸਾਰਾ, ਉਹ ਖ਼ਤਮ ਕਰ ਦਿੱਤਾ ਸੀ। ਹੁਣ ਇੱਥੇ ਸਮਝਣ ਵਾਲੀ ਗੱਲ ਹੈ, ਇੱਕ ਤਾਂ PIA ਨੂੰ ਕਿਉਂਕਿ ਇਹਨਾਂ ਨੇ ਉਹਦੇ ਵਿੱਚ ਬੰਦੇ ਭਰਤੀ ਕਰਕੇ ਉੱਤੇ ਕਰਜ਼ੇ ਦਵਾ ਕੇ ਉਹਨੂੰ ਕਰਜ਼ਿਆਂ ਥੱਲੇ ਡੋਬਿਆ, ਤੇ PIA ਨੂੰ ਕਰਜ਼ੇ ਦੇਣੇ ਪੈਂਦੇ, ਉਹਨਾਂ 'ਤੇ ਸੂਦ ਦੇਣਾ ਪੈਂਦਾ। ਇਹ ਤੇ ਉਹਨਾਂ ਦੀ ਇਹ ਕਰਜ਼ਿਆਂ ਦੀ ਵਜ਼ਨ ਉਹਨਾਂ 'ਤੇ। ਦੂਜਾ ਵਜ਼ਨ ਇਹ ਹੈ ਕਿ ਜਿਹੜੇ ਆਪਰੇਟਿੰਗ ਕਾਸਟ ਹੈ, ਮਤਲਬ ਇੱਕ ਫਲਾਈਟ ਇੱਕ ਥਾਂ ਤੋਂ ਜਾਂਦੀ ਹੈ, 100 ਪੈਸੇਂਜਰ ਲੈ ਕੇ ਜਾਂਦੀ ਹੈ, ਖਰਚਾ ਫਲਾਈਟ 'ਤੇ, ਜਹਾਜ਼ ਦਾ ਜਿਹੜੇ ਉਹਦੇ 'ਤੇ ਲੋਕਾਂ ਦੀ ਤਨਖਾਹ ਹੈ, ਜਾਂ ਏਅਰਪੋਰਟ ਦਾ ਜਿਹੜਾ ਉਹਨੇ ਕਿਰਾਇਆ ਦੇਣਾ ਜਹਾਜ਼ ਨੇ, ਜਿਹੜਾ ਉਹਦੇ ਵਿੱਚ ਪੈਟਰੋਲ ਪੈਣਾ ਹੈ, ਜਾਂ ਜਿਹੜਾ ਵੀ ਉਹਨੂੰ ਜੈਟ ਫਿਊਲ ਕਹਿੰਦੇ ਨੇ, ਉਹ ਜਿਹੜਾ ਪੈਣਾ ਉਹਦੇ ਵਿੱਚ, ਉਹ ਸਾਰੀਆਂ ਚੀਜ਼ਾਂ ਪਾਸ਼ ਆ ਕੇ ਖਰਚਾ ਕੱਢ ਕੇ, ਅਗਰ ਤੁਹਾਡਾ ਮਿਸਾਲ ਦਿੰਦਾ ਕਿ ਤੁਹਾਡੀ ਟਿਕਟਾਂ ਦਾ ਉਹਦੇ 'ਚੋਂ ਪੈਸੇ ਆਉਣ ਡਏ ਨੇ 50 ਲੱਖ ਰੁਪਈਆ, ਔਰ ਉੱਤੇ ਖਰਚਾ ਤੁਹਾਡਾ 70 ਲੱਖ ਰੁਪਈਆ, ਦਾ ਮਤਲਬ 20 ਲੱਖ ਤੁਸੀਂ ਖਸਾਰੇ 'ਚ ਫਲਾਈਟ ਲੈ ਕੇ ਗਏ ਹੋ। ਇਹ ਚੱਲ ਰਿਹਾ ਸੀ। ਜਿਹੜੀ PIA ਸੀ ਉਹ ਖਸਾਰੇ ਚੱਲ ਰਹੀ ਸੀ ਆਪਰੇਟਿੰਗ 'ਚ ਵੀ, ਤੇ ਦੂਜੇ ਪਾਸੇ ਤੇ ਕਰਜ਼ਿਆਂ ਦੇ ਜਿਹੜੀਆਂ ਕਿਸ਼ਤਾਂ ਦੇਣੀਆਂ, ਉਹ ਤੇ ਖਸਾਰਾ ਹੈ ਹੀ ਹੈ। ਇਮਰਾਨ ਖਾਨ ਦੀ ਹਕੂਮਤ ਨੇ ਪਹਿਲੇ ਸਾਲ ਉਹ ਆਪਰੇਟਿੰਗ ਜਿਹੜਾ ਖਸਾਰਾ ਸੀ ਉਹ ਘੱਟ ਕੀਤਾ, ਔਰ ਦੂਜੇ ਸਾਲ ਆਪਰੇਟਿੰਗ ਖਸਾਰਾ ਜਿਹੜਾ ਖ਼ਤਮ ਕਰ ਦਿੱਤਾ। ਮਤਲਬ PIA ਮੁਨਾਫੇ 'ਚ ਆ ਗਈ ਆਪਰੇਟਿੰਗ ਦੇ ਹਿਸਾਬ ਨਾਲ। ਕਰਜ਼ੇ ਜਿਹੜੇ ਪਿਛਲੇ ਉਹ ਤੇ ਦੇਣੇ ਪੈਣੇ ਨੇ, ਉਹਨੂੰ ਤੇ ਪਾਸੇ ਤੇ ਕੱਢ ਦਿਓ ਨਾ, ਲੇਕਿਨ ਜਿਹੜੀ ਡੇ ਟੂ ਡੇ PIA ਦੀ ਰਨਿੰਗ ਸੀ, ਉਹ ਇਮਰਾਨ ਖਾਨ ਦੀ ਹਕੂਮਤ ਨੇ ਉਹਨੂੰ ਖਸਾਰੇ ਤੋਂ ਕੱਢ ਕੇ ਮੁਨਾਫੇ 'ਚ ਲੈਣ ਦਾ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹਨੂੰ ਫੇਰ ਵਾਪਸ ਘਾਟੇ 'ਚ ਲੈ ਕੇ ਗਏ। ਹੁਣ ਉਹਦੀ ਬਿਲਕੁਲ ਤਬਾਹੀ ਫੇਰ ਦਿੱਤੀ ਹੈ। ਹੁਣ ਇਹ ਕੀ ਕਰਨਗੇ, ਜਿਹੜੀ 5-7 ਹਜ਼ਾਰ ਦੀ ਸ਼ੈ ਹੋਏਗੀ ਨਾ, ਜਿਸ ਤਰ੍ਹਾਂ ਸਾਈਕਲ ਕੋਈ 5-7 ਹਜ਼ਾਰ ਦਾ ਹੋਵੇ ਜਾਂ ਮਹਿੰਗਾ ਹੋਵੇ, ਉਹਦੀ ਪਹਿਲਾਂ ਤਬਾਹੀ ਕਰ ਦਿਓ, ਚੰਗੀ ਤਰ੍ਹਾਂ ਉਹਨੂੰ ਫੜਕਾ ਦਿਓ। ਜਿਸ ਵੇਲੇ ਉਹ ਬਿਲਕੁਲ ਬੁਰੇ ਹਾਲਾਤ 'ਚ ਆ ਜਾਏ, ਤੇ ਫਿਰ ਉਹਨੂੰ ਕੋਈ ਉਹਦੀ ਸਾਫ਼ ਸਫਾਈ ਕਰੋ, ਤੇ ਉਹਨੂੰ ਬੁਰੇ ਹਾਲਾਤ ਦੇ ਵਿੱਚ ਮਾਰਕੀਟ ਲੈ ਜਾਓ, ਤੇ ਉੱਥੇ ਜਾ ਕੇ ਤੇ ਉਹ 500 ਦਾ ਵੇਚ ਕੇ ਆ ਕੇ ਆਖੋ ਕਿ ਵੇਖੋ ਅਸੀਂ ਇਹ ਤੇ ਸ਼ੈ ਬਿਲਕੁਲ ਸਿਫਰ ਹੋ ਗਈ ਸੀ, ਇਹ ਤੇ ਖਲੋ ਗਈ ਸੀ, ਇਹਦਾ ਤੇ ਖਰਚਾ ਹੀ ਖਰਚਾ ਸੀ, ਵੇਖੋ ਅਸੀਂ 500 ਵੱਟ ਲਿਆ। ਇਸੇ ਸ਼ਹਿਬਾਜ਼ ਸ਼ਰੀਫ ਨੇ ਤੁਹਾਨੂੰ ਹੁਣ ਦੱਸਣਾ ਹੈ ਕਿ ਮੈਂ ਤੇ ਕੌਮ ਤੇ ਬੜੀ ਮਿਹਰਬਾਨੀ ਕੀਤੀ ਹੈ, ਮੈਂ ਤੇ ਕੌਮ ਦਾ ਪੈਸਾ ਬਚਾਇਆ। ਇਹਨੇ ਤੁਹਾਨੂੰ ਦੱਸਣਾ ਇੰਨਾ ਘਾਟਾ ਪਾਉਂਦਾ ਸੀ PIA ਹਰ ਸਾਲ, ਮੈਂ ਉਹ ਘਾਟਾ ਤੁਹਾਡਾ ਬਚਾਤਾ ਹੈ। ਤੇ PIA ਇਹਨਾਂ ਨੇ ਔਣੇ ਪੌਣੇ ਵੇਚ ਦੇਣੀ ਹੈ। ਕਾਰਵਾਈ ਪਾਉਣ ਦਾ ਇਹਨਾਂ ਦਾ ਤਰੀਕਾ ਵਾਰਦਾਤ ਇਹ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਵੀ ਪਹਿਲਾਂ ਜਿਹੜੀ ਚੀਜ਼ ਚੰਗੀ ਮੁਨਾਫਾ ਬਖਸ਼ ਹੋਵੇ ਜਾਂ ਚੰਗੀ ਹੋਵੇ, ਉਹਦੇ 'ਚ ਭਰਤੀਆਂ ਕਰੋ, ਤਬਾਹੀ ਫੇਰ ਦਿਓ ਉਹਦੀ। ਜਦੋਂ ਉਹ ਹੀ ਸ਼ੈ ਜਿਹੜੀ ਕਰੋੜਾਂ ਰੁਪਈਆਂ ਦੀ, ਅਰਬਾਂ ਰੁਪਈਆਂ ਦੀ ਹੋਵੇ, ਉਹ ਲਾਇਬਿਲਿਟੀ 'ਚ ਆ ਜਾਏ, ਮਤਲਬ ਕਿ ਉਹ ਨੁਕਸਾਨ 'ਚ ਆ ਜਾਏ, ਘਾਟੇ 'ਚ ਆ ਜਾਏ, ਤੇ ਫਿਰ ਆਪਣੇ ਕਿਸੇ ਜਾਣਨ ਵਾਲੇ ਨੂੰ ਵੇਚ ਦਿਓ, ਫਿਰ ਖਰੀਦਦੇ ਸਾਰੀ ਉਹ ਮੁਨਾਫੇ ਚਲਾ ਜਾਂਦਾ। ਇਹ ਜਿਹੜੀ ਏਅਰ ਬਲੂ ਹੈ, ਉਹ ਵੀ ਇਹਨਾਂ ਦੇ ਇੱਕ ਬੰਦੇ ਦੀ ਆਖੀ ਜਾਂਦੀ ਹੈ, ਉਹ ਤੇ ਮੁਨਾਫੇ 'ਚ ਹੈ। ਇਸੇ ਤਰੀਕੇ ਨਾਲ ਮੁਸਲਿਮ ਕਮਰਸ਼ੀਅਲ ਬੈਂਕ ਜਿਸ ਵੇਲੇ ਸਰਕਾਰ ਕੋਲ ਸੀ ਘਾਟੇ 'ਚ ਸੀ, ਜਿਸ ਵੇਲੇ ਉਹਦੇ ਕੋਲ ਗਿਆ ਤੇ ਅਰਬਾਂ ਰੁਪਈਆ ਹਰ ਸਾਲ ਉਹਨੂੰ ਮੁਨਾਫਾ ਕਮਾ ਕੇ ਦਿੰਦਾ ਹੈ। ਤੇ ਇਹ ਇਹਨਾਂ ਦਾ ਤਰੀਕਾ ਵਾਰਦਾਤ ਹੈ। ਇਮਰਾਨ ਖਾਨ ਨੇ PIA ਨੂੰ ਕਿਵੇਂ ਆਪਰੇਟਿੰਗ ਕਾਸਟ ਜਿਹੜੀ ਉਹਦੀ ਘੱਟ ਕਰਕੇ ਔਰ ਉਹਨੂੰ ਆਪਰੇਟਿੰਗ ਮੁਨਾਫੇ 'ਚ ਕਿਵੇਂ ਲੈ ਗਿਆ ਸੀ ਇਮਰਾਨ ਖਾਨ, ਉਹ ਵੀ ਇਸੇ ਮੁਲਕ ਦੀ ਇਹੀ PIA ਸੀ, ਇਹੀ ਲੋਕ ਸਨ। ਲੇਕਿਨ ਕਹਿਣ ਦਾ ਮਤਲਬ ਮੇਰਾ ਤੁਹਾਨੂੰ ਇਹ ਹੈ ਕਿ ਇਹ ਇਹਨਾਂ ਦਾ ਤਰੀਕਾ ਵਾਰਦਾਤ ਹੈ। ਦੂਜਾ ਤਰੀਕਾ ਵਾਰਦਾਤ ਕੀ ਕਰਦੇ ਨੇ, ਪਿੰਡਾਂ ਦੇ ਜ਼ਿਮੀਂਦਾਰ ਸਮਝਦੇ ਨੇ, ਆੜਤੀਏ ਜਿਹੜੇ ਨੇ ਉਹ ਕਈ ਜਿਸ ਵੇਲੇ ਢੇਰੀਆਂ ਬਣਦੀਆਂ ਨੇ ਤਾਂ ਉੱਥੇ ਜਿਹੜੇ ਖਰੀਦਣ ਵਾਲੇ ਰਲ ਜਾਂਦੇ ਨੇ ਆਪਸ 'ਚ, ਉਹ ਬੋਲੀ ਕਰਨ ਤੋਂ ਪਹਿਲਾਂ ਰਲ ਜਾਂਦੇ ਨੇ। ਉਹ ਕਹਿੰਦੇ ਨੇ ਕਿ ਬਈ ਇਹ 5 ਜਾਂ 6 ਜਾਂ 8 ਬੰਦੇ ਅਸੀਂ, ਪਹਿਲੀ ਢੇਰੀ ਤੂੰ ਚੁੱਕ ਲਈ, ਮੈਂ ਇੱਕ ਅੱਧੀ ਛੋਟੀ ਜਿਹੀ ਬੋਲੀ ਦਿਆਂਗਾ, ਵੱਧ ਨਹੀਂ ਦਿਆਂਗਾ, ਜਿਹੜੀ ਤੂੰ ਦੇਂਗਾ ਤੂੰ ਚੁੱਕ ਲਈ, ਦੂਜੀ ਤੂੰ ਚੁੱਕ ਲਈ, ਤੀਜੀ ਤੂੰ ਚੁੱਕ ਲਈ, ਚੌਥੀ ਤੂੰ, ਤੇ ਪੰਜਵੀਂ ਮੈਂ। ਇਸ ਤਰੀਕੇ ਨਾਲ ਵੰਡ ਲੈਂਦੇ ਨੇ। ਜ਼ਿਮੀਂਦਾਰ ਆਪਣੀ ਜਿੰਸ ਲੈ ਕੇ ਜਾਂਦਾ, ਉੱਥੇ ਢੇਰੀਆਂ ਲੱਗਦੀਆਂ ਨੇ, ਆਉਂਦੇ ਨੇ ਜਨਾਬ ਉਹ ਬੰਦੇ ਬੋਲੀਆਂ ਦੇਣ ਵਾਲੇ, ਤੁਹਾਨੂੰ ਇਹੀ ਲੱਗ ਰਿਹਾ ਹੁੰਦਾ ਬੋਲੀ ਲੱਗ ਰਹੀ ਹੈ। ਉਹ ਪਹਿਲਾਂ ਆਂਦਾ ਜੀ ਇਹ ਮੈਂ ਜਿਹੜੀ ਹੈ ਨਾ ਇਹ ਮੈਂ ਚੁੱਕਾਂਗਾ 10,000 'ਤੇ, ਉਹ ਦੂਜਾ ਆਂਦਾ ਮੈਂ 10,200 'ਤੇ ਚੁੱਕਾਂਗਾ।
ਬਸ ਉੱਥੇ ਖਤਮ ਹੋ ਜਾਂਦਾ ਕੰਮ। 10,000 200 ਤੇ ਜਿਹੜੀ ਹੈ ਜੀ ਉਹ ਬੋਲੀ ਖਤਮ ਹੋ ਜਾਂਦੀ ਹੈ। ਉਹ ਸ਼ੈ ਹੋ ਸਕਦਾ 15,000 'ਚ ਵਿਕ ਸਕਦੀ ਹੋਵੇ, 20,000 'ਚ ਵਿਕ ਸਕਦੀ ਹੋਵੇ, ਲੇਕਿਨ ਕਿਉਂਕਿ ਰਲੀਆਂ ਚੁਗਦੀਆਂ ਨੇ। ਇਸੇ ਤਰੀਕੇ ਨਾਲ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਕਿ ਜਿਹੜੇ ਸਰਕਾਰੀ ਠੇਕੇ ਦਿੰਦੇ ਨੇ ਨਾ, ਇਹ ਜਿਹੜੇ ਸਕੂਲ ਬਣਾਉਂਦੇ ਨੇ, ਛੋਟੇ ਛੋਟੇ ਹੈਲਥ ਸੈਂਟਰ ਪਿੰਡਾਂ 'ਚ ਬਣਾਉਂਦੇ ਨੇ, ਸਕੂਲ ਬਣਾਉਂਦੇ ਨੇ, ਇੱਥੇ ਵੀ ਇਹੀ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਕਾਰਵਾਈ ਇਹ ਕੀਤੀ ਜਾਂਦੀ ਕਿ ਪਰਚੀਆਂ ਪਾਉਂਦੇ ਨੇ ਆਪਸ ਦੇ ਵਿੱਚ। ਇਹ ਠੇਕੇਦਾਰ ਪਹਿਲਾਂ ਪਰਚੀਆਂ ਪਾਉਂਦੇ ਨੇ ਅਲੱਗਾ, ਉੱਥੇ ਪਰਚੀਆਂ ਪਾ ਲੈਂਦੇ ਨੇ ਕਿ ਜੀ ਇਹ ਜਿਹੜਾ ਠੇਕਾ ਹੈ ਨਾ, ਫਰਜ਼ ਕਰੋ 3 ਕਮਰਿਆਂ ਦਾ 4 ਕਮਰਿਆਂ ਦਾ ਸਕੂਲ ਬਣਨਾ, ਉਹਦੀ ਪਰਚੀ ਪਾ ਲੈਂਦੇ ਨੇ ਕਿ ਬਈ ਇਹ ਪਰਚੀ ਜਿਹਦੀ ਨਿਕਲ ਆਈ ਉਹ ਹੀ ਠੇਕਾ ਲਏਗਾ, ਅਸੀਂ ਬਾਕੀ ਕੋਈ ਠੇਕਾ ਨਹੀਂ ਭਰਾਂਗੇ ਜਾ ਕੇ। ਮਤਲਬ ਅਸੀਂ ਬਾਕੀ ਇਹੋ ਜਿਹੀ ਕੀਮਤ ਤੇ ਭਰਾਂਗੇ ਕਿ ਉਹਨੂੰ ਹੀ ਮਿਲੇਗਾ, ਜਾਂ ਕਿਸੇ ਹੋਰ ਨੂੰ ਵੀ ਮਿਲ ਜਾਏ ਤੇ ਉਹਨੂੰ ਹੀ ਮਿਲਣਾ, ਕਿਉਂਕਿ ਰਲੇ ਹੁੰਦੇ ਨੇ ਆਪੋ 'ਚ, ਕੰਮ ਵੰਡਿਆ ਹੁੰਦਾ। ਉਹ ਜਿਸ ਵੇਲੇ ਪਰਚੀ ਜਿਹਦੀ ਨਿਕਲ ਆਉਂਦੀ ਹੈ ਉਹ ਫਿਰ ਠੇਕਾ ਉਹਦਾ ਹੀ, ਉਹ ਜਿਹੜੇ ਰੇਟ ਤੇ ਵੀ ਲਵੇ ਸਰਕਾਰ ਦੇ ਕੋਲੋਂ, ਔਰ ਜੇ ਕਿਸੇ ਹੋਰ ਨੂੰ ਵੀ ਲੱਭੇ ਤੇ ਉਹਨੇ ਉਹਨੂੰ ਹੀ ਦੇਣਾ। ਇਹ ਉਹਨਾਂ ਦਾ ਮੁਸ਼ਤਰਕਾ ਫੈਸਲਾ ਹੁੰਦਾ। ਅੱਛਾ, ਜੇ ਕਿਸੇ ਇੱਕ ਠੇਕੇਦਾਰ ਦਾ ਠੇਕਾ ਨਿਕਲ ਆਵੇ ਔਰ ਕੋਈ ਹੋਰ ਉਹਦੇ ਕੋਲ ਠੇਕਾ ਲੈਣਾ ਚਾਹਵੇ ਤਾਂ ਉਹਨੂੰ ਮੁਨਾਫਾ ਦੇ ਕੇ ਉਹ ਪਰਚੀ ਉਹਦੇ ਕੋਲ ਲੈ ਲੈਂਦਾ ਹੈ, ਜਿਹੜੀ ਆਪੇ ਹੀ ਪਾਈ ਹੁੰਦੀ ਸਫੇਦ ਕਾਗਜ਼ ਦੇ ਉੱਤੇ, ਠੇਕੇਦਾਰਾਂ ਬਹਿ ਕੇ ਆਪਸ 'ਚ ਪਾਈ ਹੁੰਦੀ ਹੈ। ਇਹ ਉਹ ਤਰੀਕਾ ਵਾਰਦਾਤ ਹਕੂਮਤ ਤੇ ਵਰਤਦੇ ਨੇ। ਹੁਣ ਕਬਾੜ ਦੇ ਭਾਅ PIA ਵਿਕਣੀ ਜੇ, ਉਹੀ PIA ਜਿਹਨੂੰ ਇਮਰਾਨ ਖਾਨ ਉਹਦਾ ਆਪਰੇਟਿੰਗ ਕਾਸਟ ਜਿਹੜੀ ਹੈ ਉਹ ਮੁਨਾਫੇ 'ਚ ਲੈ ਆਇਆ ਸੀ, ਉਹੀ PIA ਇਹਨਾਂ ਨੇ ਹੁਣ ਕਬਾੜ ਦੇ ਭਾਅ ਵੇਚਣੀ ਹੈ। ਛੱਡਣੀ ਇਹਨਾਂ ਸ਼ੈ ਕੋਈ ਨਹੀਂ, ਲੁੱਟਣ ਆਏ ਨੇ ਇਹਨਾਂ ਨੇ ਕਹਿਣਾ ਰਲ ਕੇ ਲੁੱਟੋ ਤੇ ਰਲ ਕੇ ਫੁੱਟੋ। ਇਹਨਾਂ ਨੇ ਹਰ ਤਰੀਕੇ ਦੇ ਨਾਲ ਇਸ ਮੁਲਕ ਨੂੰ ਲੁੱਟਣਾ ਵੀ ਹੈ, ਔਰ ਇੱਕ ਇੱਕ ਕਰਕੇ ਸ਼ੈ ਲੁੱਟਣਗੇ। ਜਿਵੇਂ ਇਹ ਘਿਓ ਦੇ ਡੱਬੇ ਤੱਕ ਤੇ ਛੱਡਣ ਨਹੀਂ ਰਹੇ ਆਪਣੇ ਬੰਦਿਆਂ ਨੂੰ। ਇਹ ਤੁਸੀਂ ਗਾਂ ਵੇਖਦੇ ਜਾਓ ਵੀ ਹੁੰਦਾ ਕੀ। ਇਹਦੇ ਨਾਲ ਹੀ ਮੈਨੂੰ ਹੁਣ ਇਜਾਜ਼ਤ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਗਾਂ ਵੀ ਵਧਾਓ। ਰੱਬ ਰਾਖਾ।